ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨੂੰ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਨਵੰਬਰ 2017 24 ਕੱਤਕ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਿਪਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ ਟੀਵੀ 84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਆਪਾਂ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋ ਗਏ ਹਾਂ। ਕਿੰਨੇ ਦਿਨਾਂ ਬਾਅਦ? 4-5 ਦਿਨ ਬਾਅਦ ਆਪਾਂ ਹਾਜ਼ਰ ਹੋਏ ਹਾਂ ਤੇ ਆਪਾਂ ਪਹਿਲਾਂ ਚਾਹਾਂਗੇ ਤੁਸੀਂ ਦੱਸ ਦਿਓ। ਮੈਨੂੰ ਤਾਂ ਪਤਾ ਹੀ ਹੈ, ਸਾਡੇ ਵਿਊਅਰਸ ਨੇ ਵੀ ਦੇਖਿਆ ਹੋਵੇਗਾ ਲਾਈਵ, ਕਿਉਂਕਿ ਆਪਾਂ ਕੀਤਾ ਸੀ ਇਹ ਪ੍ਰੋਗਰਾਮ ਜਿਹੜਾ ਜੁਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਸੀ, ਜਿਹੜਾ ਕਿ ਗੁਰਤਾ ਗੱਦੀ ਨੂੰ ਸਮਰਪਿਤ ਸੀ। 38ਵਾਂ ਮਹਾਨ ਨਗਰ ਕੀਰਤਨ ਸੀ ਤੇ ਅਸੀਂ ਫਿਰ ਵੀ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਨਗਰ ਕੀਰਤਨ ਦੀ ਸਾਂਝ ਪਾਓ। ਜੀ ਡਾਕਟਰ ਸਾਹਿਬ। ਦੇਖੋ, ਇੱਕ ਜ਼ਮਾਨਾ ਸੀ ਜਦੋਂ ਮੈਂ ਪਹਿਲਾਂ ਅਮਰੀਕਾ 'ਚ ਆਇਆ ਤੇ ਉਦੋਂ ਇੱਕ ਗੱਲ ਹਲਕੇ ਅੰਦਾਜ਼ ਦੇ ਵਿੱਚ ਇਹ ਕਹੀ ਜਾਂਦੀ ਸੀ ਯੂਬਾ ਸਿਟੀ ਬਾਰੇ ਕਿ ਜੀ 7 ਅਜੂਬੇ ਇਸ ਦੁਨੀਆ ਮੇਂ 8ਵਾਂ ਅਜੂਬਾ ਸਿਟੀ ਕਿ ਵੀ 8ਵਾਂ ਅਜੂਬਾ ਹੀ ਹੈ ਉਹਨਾਂ ਦੇ। ਨੋ ਡਾਊਟ। ਫਿਰ ਉਹ ਨਹੀਂ, ਇਹ ਥੋੜਾ ਪੁੱਟ ਡਾਊਨ ਕਰਨ ਲਈ ਕਿਹਾ ਜਾਂਦਾ ਸੀ। ਫਿਰ ਇਹ ਹੁੰਦਾ ਸੀ ਕਿ ਜੀ ਇਸ ਇਲਾਕੇ 'ਚ ਜਦੋਂ ਕੋਈ ਪੱਗ ਬੰਨ ਕੇ ਤਿਆਰ ਬਿਆਰ ਹੋ ਜਾਂਦਾ ਹੈ ਤੇ ਦੂਸਰੇ ਪੁੱਛਦੇ ਨੇ ਕਿ ਵਾਂਢੇ ਚੱਲੇ, ਕਿਉਂਕਿ ਖੇਤਾਂ 'ਚ ਹੀ ਕੰਮ ਕਰਨ ਵਾਲਾ ਕੰਮ ਸੀ ਤਾਂ ਉਹਨਾਂ ਦੇ ਲਈ ਜਿਹੜਾ ਸ਼ਹਿਰ ਜਾਣਾ ਉਹ ਵਾਂਢੇ ਵਾਲੇ ਕੰਮ ਹੁੰਦਾ ਸੀ। ਫਿਰ ਅਸੀਂ ਦੇਖਦੇ ਹਾਂ ਵੀ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਹਲਕੇ ਅੰਦਾਜ਼ ਕਹੀ ਜਾਂਦੀ ਸੀ ਕਿ ਵੀ ਕਿਸੇ ਨੇ ਵਧਾਈ ਦਿੱਤੀ ਕਿ ਮਾਤਾ ਤੇਰਾ ਪੁੱਤਰ ਅਮਰੀਕਾ ਚੱਲਿਆ, ਕਹਿੰਦੇ ਨਹੀਂ ਪੁੱਤ, ਉਹ ਯੂਬਾ ਸਿਟੀ ਚੱਲਿਆ। ਸੋ ਇਹ ਉਹ ਟਿਕਾਣਾ ਹੈ ਜਿੱਥੇ ਕਿ 100 ਸਾਲ ਤੋਂ ਵੀ ਪਹਿਲਾਂ ਸਿੱਖ ਜਦੋਂ ਕਿ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਆਏ, ਉੱਥੋਂ ਕ੍ਰਾਸ ਕਰਕੇ ਸੀਐਟਲ ਔਰ ਪੋਰਟਲੈਂਡ ਜਿਹੜਾ ਵਾਸ਼ਿੰਗਟਨ ਸਟੇਟ ਨਾਲ ਲੱਗਦੀ ਹੈ ਬ੍ਰਿਟਿਸ਼ ਕੋਲੰਬੀਆ ਦੇ, ਉੱਥੇ ਆਏ। ਸਖਤ ਮਿਹਨਤ, ਲੰਬਰ ਇੰਡਸਟਰੀ ਸੀ, ਫੱਟੇ ਚੀਰਨਾ। ਕਈ ਵਾਰੀ ਇਹ ਹੁੰਦਾ ਕਿ ਵੀ ਹੁਣ ਨਾ ਫੱਟੇ ਚੱਕ ਦਿਆਂਗੇ ਤੇ ਮੈਨੂੰ ਕੋਈ ਦੱਸ ਰਿਹਾ ਸੀ, ਕਹਿੰਦੇ ਜੀ ਇਹਦਾ ਇਹੀ ਆਇਆ, ਇੱਥੋਂ ਹੀ ਨਿਕਲਿਆ ਕਿ ਵੀ ਉਹਨਾਂ ਦਾ ਜਿਹੜੀ ਉਹ ਮਜ਼ਦੂਰ ਸੀ ਉਹਨਾਂ ਨੂੰ ਸੈੱਟ ਕੋਟਾ ਹੁੰਦਾ ਸੀ ਕਿ ਵੀ ਇੰਨੇ ਫੱਟੇ ਤੁਸੀਂ ਚੱਕਣੇ ਹੀ ਚੱਕਣੇ, ਤੇ ਉਹ ਉਹਦੇ ਨਾਲੋਂ ਵੀ ਜ਼ਿਆਦਾ ਚੱਕ ਦਿੰਦੇ ਸੀ ਤੇ ਉਹਨੇ ਚੱਕ ਕੇ ਫਿਰ ਉਹਨੂੰ ਪੁੱਛਦਾ ਸੀ ਕਿਵੇਂ, ਕਹਿੰਦੇ ਫੱਟੇ ਚੱਕ ਤੇ। ਸੋ ਮਤਲਬ ਇਹ ਹੈ ਕਿ ਵੀ ਇਸ ਦਾ ਮਤਲਬ ਹੀ ਇਹ ਹੈ ਕਿ ਟੌਪੋ ਟੌਪ ਵਾਲੀ ਗੱਲ। ਸੋ ਕਿੱਥੋਂ ਉਹ ਜਰਨੀ ਸ਼ੁਰੂ ਹੋਈ ਔਰ ਉੱਥੇ ਫਿਰ ਅਸੀਂ ਦੇਖਦੇ ਹਾਂ ਕਿ ਕਿਸ ਕਿਸਮ ਦੀ ਨਫ਼ਰਤ ਦਾ ਵਰਤਾਰਾ, ਕਿਉਂਕਿ ਜਿਹੜੇ ਸਿੱਖ ਆਏ ਉਹ ਉੱਥੋਂ ਦੇ ਗੋਰੇ ਵਰਕਰਾਂ ਨਾਲੋਂ ਦੁੱਗਣਾ ਕੰਮ ਕਰਦੇ ਸੀ ਤੇ ਜਿੰਨੀ ਤਨਖਾਹ ਉਹਨਾਂ ਦੇ ਪਹਿਲੇ ਇੰਪਲੋਇਰ ਦਿੰਦੇ ਸੀ ਗੋਰਿਆਂ ਨੂੰ, ਉਹਦੇ ਤੋਂ ਅੱਧੀ ਤੇ ਉਹ ਕੰਮ ਕਰਨ ਨੂੰ ਤਿਆਰ ਸੀ। ਸੋ ਜ਼ਾਹਰ ਹੈ ਵੀ ਉਹਨਾਂ ਦੇ ਵਿੱਚ ਵੀ ਰਾਈਵਲਰੀ ਹੋਈ ਔਰ ਬਹੁਤ ਸਾਰੀਆਂ ਇਸ ਕਿਸਮ ਦੀਆਂ ਇੰਸੀਡੈਂਟਸ ਨੇ, ਵਾਕਿਆਤ ਨੇ ਜਿਹੜੇ ਉਸ ਜ਼ਮਾਨੇ ਦੇ ਅਖਬਾਰਾਂ ਦੇ ਵਿੱਚ ਸਾਂਭੇ ਹੋਏ ਨੇ ਕਿ ਕਿਵੇਂ ਕਈ ਟਾਊਨਸ ਦੇ ਵਿੱਚੋਂ ਹੀ ਵਾਇਲੈਂਸ ਕਰਕੇ ਸਿੱਖਾਂ ਨੂੰ ਜਿਹੜਾ ਹੈ ਉਹ ਬਾਹਰ ਕੱਢ ਦਿੱਤਾ ਗਿਆ ਸੀ। ਔਰ ਇੱਕ ਦੋ ਥਾਵਾਂ ਤੇ ਇੱਥੇ ਹੁਣ ਗੁਰਦੁਆਰਾ ਔਰ ਸਿਟੀ ਕੌਂਸਲ ਨੇ 100 ਤੋਂ ਜ਼ਿਆਦਾ ਸਾਲ ਬਾਅਦ ਮਾਫੀ ਵੀ ਮੰਗੀ ਇਸ ਗੱਲ ਦੀ। ਸਿਟੀ ਕੌਂਸਲ ਨੇ ਰੈਜ਼ੋਲੂਸ਼ਨ ਕੀਤਾ ਸੀ ਕਿ ਵੀ ਇੱਥੋਂ ਨਿਕਲ ਜਾਓ। ਸੋ ਉਹ ਨਾਲ ਲੱਗਦੀ ਉਸ ਵਾਸ਼ਿੰਗਟਨ ਸਟੇਟ ਚੋਂ ਨਿਕਲ ਕੇ ਜੇ ਫਿਰ ਅਗਲੀ ਚੀਜ਼, ਕਿਉਂਕਿ ਜਿਹੜਾ ਪੰਜਾਬ ਦਾ ਜਾਇਆ ਉਸ ਨੂੰ ਇੱਕ ਗੱਲ ਜ਼ਾਹਰ ਹੈ ਕਿ ਵੀ ਉਸ ਦੀਆਂ ਰਗਾਂ ਦੇ ਵਿੱਚ ਖੂਨ ਖੌਲਦਾ, ਅਣਖ ਹੈ, ਲੜਨਾ ਮਰਨਾ ਜਾਣਦਾ, ਤੇ ਦੂਸਰਾ ਮਿੱਟੀ ਨਾਲ ਮਿੱਟੀ ਹੋਣਾ ਜਾਣਦਾ, ਉਹ ਮਿੱਟੀ ਚੋਂ ਸੋਨਾ ਪੈਦਾ ਕਰਦਾ। ਸੋ ਜ਼ਾਹਰ ਹੈ ਕਿ ਜਿਹੜੀ ਜ਼ਮੀਨ ਹੈ ਉਹ ਪੰਜਾਬ ਦੇ ਜਿਹੜਾ ਹਰ ਵਾਸੀ ਹੈ, ਪੇਂਡੂ ਖਾਸ ਤੌਰ ਤੇ ਪਿਛੋਕੜ ਵਾਲਾ, ਉਸ ਦੇ ਲਈ ਉਹ ਇਵੇਂ ਹੀ ਹੈ ਜਿਵੇਂ ਉਸ ਲਈ ਮਾਂ ਹੈ। ਔਰ ਇਹੀ ਕਾਰਨ ਸੀ ਕਿ ਇੱਥੇ ਵੀ ਫੱਟੇ ਫੁੱਟੇ ਦਾ ਥੋੜੀ ਦੇਰ ਚੱਕੇ ਉਹਨਾਂ ਨੇ, ਫਿਰ ਉਹ ਲੱਭਦੇ ਸੀ ਵੀ ਜ਼ਮੀਨਾਂ ਕਿੱਥੇ ਨੇ ਜਿੱਥੇ ਜਾ ਕੇ ਅਸੀਂ ਕਰੀਏ। ਸੋ ਉਹਦੇ ਲਈ ਜਿਹੜਾ ਫਿਰ ਮੋਸਟ ਉਹਨਾਂ ਦੀ ਡੈਸਟੀਨੇਸ਼ਨ ਬਣੀ ਉਹ ਸੈਂਟਰਲ ਵੈਲੀ ਜਿਹਨੂੰ ਕਹਿੰਦੇ ਨੇ। ਸੋ ਸੈਂਟਰਲ ਵੈਲੀ ਦੇ ਵਿੱਚ ਸਾਰੇ ਇਲਾਕੇ, ਫਰੈਜ਼ਨੋ ਔਰ ਕਲੋਵਿਸ ਜਿਹਦੇ 'ਚ ਅੱਜ ਹੈ, ਔਰ ਸੈਲਮਾ ਕੁਇਨ ਕਾਉਂਟੀ, ਸਟਾਕਟਨ, ਯੂਬਾ ਸਿਟੀ, ਮੈਰਿਸਵਿਲ ਕਾਉਂਟੀ ਦੀ ਉੱਥੇ ਤੱਕ, ਐਲ ਸੈਂਟਰੋ ਤੱਕ। ਸੋ ਇਹ ਜਿਹੜੀ ਸਾਰੀ ਸੈਂਟਰਲ ਵੈਲੀ ਸੀ ਇਹਨੂੰ ਸਿੱਖਾਂ ਨੇ ਆਪਣਾ, ਔਰ ਉੱਥੇ ਵੀ ਉਹੀ
ਖੇਤਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਕੋਲ ਕੋਈ ਸਿਟੀਜ਼ਨਸ਼ਿਪ ਦੇ ਹੱਕ ਨਹੀਂ ਸੀ। ਕਾਨੂੰਨ ਇਸ ਕਿਸਮ ਦੇ ਸੀ ਕਿ ਵੀ ਕੋਈ ਤੁਹਾਨੂੰ ਸਿਟੀਜ਼ਨਸ਼ਿਪ ਮਿਲਦੀ ਨਹੀਂ, ਜ਼ਮੀਨ ਤੁਸੀਂ ਲੈ ਨਹੀਂ ਸੀ ਸਕਦੇ। ਫਿਰ ਬਹੁਤ ਸਾਰਿਆਂ ਨੇ ਆਪਣੇ ਜਿਹੜੇ ਹੌਲੀ ਕਈ ਸਾਲ ਉਹਨਾਂ ਨੇ ਕੰਮ ਕਰਕੇ ਆਪਣੇ ਪਰਿਵਾਰ ਵੀ ਨਹੀਂ ਸੀ ਮੰਗਵਾ ਸਕਦੇ, ਕੋਈ ਕਾਨੂੰਨ ਐਸਾ ਨਹੀਂ ਸੀ। ਸੋ ਉਸ ਜਨਰੇਸ਼ਨ ਵਾਲੇ ਬਹੁਤ ਸਾਰਿਆਂ ਨੇ ਮੈਕਸੀਕਨ ਗੋਰੀ ਦੇ ਨਾਲ ਵੀ ਨਹੀਂ ਸੀ ਵਿਆਹ ਕਰ ਸਕਦੇ, ਨਹੀਂ ਤਾਂ ਗੋਰੀ ਦੀ ਸਿਟੀਜ਼ਨਸ਼ਿਪ ਵੀ ਖਤਮ ਹੋ ਜਾਂਦੀ ਸੀ। ਸੋ ਉਹਨਾਂ ਨੇ ਬਹੁਤ ਸਾਰਿਆਂ ਦੇ ਵਿਆਹ ਜਿਹੜੇ ਨੇ ਉਹਨਾਂ ਨੂੰ ਫਿਰ ਜਿਹੜੀਆਂ ਮੈਕਸੀਕਨ ਬੀਬੀਆਂ ਉਹ ਫੁਲਕੇ ਵਾਂਗੂ ਟੋਟੇਲਾ ਬਣਾਉਂਦੀਆਂ, ਦੂਜਾ ਉਹ ਨੇੜੇ ਸੀ, ਉਹਨਾਂ ਦੇ ਨਾਲ ਵਿਆਹ ਕੀਤੇ। ਸੋ ਪਹਿਲੀ ਜਨਰੇਸ਼ਨ ਜਿਹੜੀ ਆ ਉਹਦੀ ਤੇ ਇੱਕ ਬੜੀ ਅੱਛੀ ਫਿਲਮ ਰੂਟਸ ਇਨ ਦਾ ਸੈਂਡ ਇਹ ਆਈ ਸਾਹਮਣੇ ਕਿ ਕਿਵੇਂ ਉਹਨਾਂ ਸਾਰਿਆਂ ਦਾ ਉਹ ਜੀਵਨ ਸੀ ਔਰ ਉਹ ਕਿਵੇਂ ਕਮਿਊਨੀਕੇਟ ਉਹਨਾਂ ਲਈ ਲੈਂਗੁਏਜ। ਹੁਣ ਮੈਕਸੀਕਨਸ ਨੂੰ ਵੀ ਅੰਗਰੇਜ਼ੀ ਨਹੀਂ ਸੀ ਆਉਂਦੀ, ਆਪਣਿਆਂ ਨੂੰ ਮਾੜਾ ਮੋਟਾ ਪੰਜਾਬੀ ਸੀ, ਅੰਗਰੇਜ਼ੀ ਥੋੜੀ ਬਹੁਤ ਵਰਕਿੰਗ ਜਿਹੀ ਸਿੱਖ ਲਈ ਉਹਨਾਂ ਨੇ ਜੀ, ਔਰ ਕਿਵੇਂ ਉਹਨਾਂ ਨੇ ਇੱਥੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਪਰ ਇੱਕ ਤਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਕਿਰਤ ਦਾ ਸਿਧਾਂਤ, ਜਿਹੜਾ ਸਿੱਖੀ ਦਾ ਮੁੱਢਲੇ ਜਿਹੜੇ 3 ਪਿੱਲਰ ਨੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਉਸ ਦੇ ਵਿੱਚ ਜੁੜਿਆ ਹੋਇਆ ਸਿਧਾਂਤ ਹੈ ਜੀ। ਔਰ ਇੱਕ ਇਹ ਕਿ ਵੀ ਅਣਖ ਦੇ ਨਾਲ ਜਿਉਣਾ, ਕਿਸੇ ਅੱਗੇ ਹੱਥ ਨਹੀਂ ਅੱਡਣਾ, ਆਪਣੀ ਮਿਹਨਤ ਕਰਕੇ ਖਾਣਾ ਔਰ ਉਸ ਨੂੰ ਵੀ ਵੰਡਣਾ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਜਿਹੜੇ ਯੂਨੀਕ ਕਰੈਕਟਰਸ ਦੇ ਨਾਲ ਔਰ ਜ਼ਾਹਰ ਹੈ ਜਿਹੜੇ ਹਜ਼ਾਰਾਂ ਮੀਲਾਂ ਦਾ ਪੈਂਡਾ ਮਾਰ ਕੇ ਜਾਂ ਪੰਧ ਮਾਰ ਕੇ ਆਏ, ਉਹ ਨਰੋਏ ਵੀ ਸਨ ਔਰ ਕਿਰਤ ਤੁਹਾਨੂੰ ਹੋਰ ਵੀ ਨਰੋਆ ਬਣਾਉਂਦੀ ਹੈ। ਸੋ ਉਹਨਾਂ ਜ਼ਮਾਨਿਆਂ 'ਚ ਵੀ ਉਹਨਾਂ ਨੇ ਕੁਝ ਸਾਲਾਂ ਬਾਅਦ ਹੀ ਜਿਹੜੀ ਹੈ ਆਪਣੀ ਥੋੜੀ ਬਹੁਤ ਜ਼ਮੀਨ ਖਰੀਦਣ ਵੱਲ ਵੀ ਤੁਰੇ, ਪਰ ਕਿਉਂਕਿ ਮਾਲਕੀ ਨਹੀਂ ਸੀ ਹੁੰਦੀ ਤੇ ਗੋਰੇ ਮਾਲਕ ਸੀ, ਉਹਨਾਂ ਦੇ ਨਾਂ ਤੇ ਹੁੰਦੀ ਸੀ। ਲੇਕਿਨ ਜਿਹੜੀ ਖੂਬਸੂਰਤੀ ਹੈ ਕਿ ਜਦੋਂ 47 ਤੋਂ ਬਾਅਦ ਜਦੋਂ ਕਿ ਫਿਰ ਤੁਹਾਨੂੰ ਪ੍ਰਾਪਰਟੀ ਰਾਈਟਸ ਮਿਲੇ ਜਾਂ ਇਮੀਗ੍ਰੇਸ਼ਨ ਖੁੱਲੀ, ਤੇ ਉਹਨਾਂ ਚੋਂ ਇੱਕ ਵੀ ਕੇਸ ਐਸਾ ਸਾਹਮਣੇ ਨਹੀਂ ਆਇਆ ਕਿ ਕਿਸੇ ਗੋਰੇ ਨੇ, ਕਿਉਂਕਿ ਉਹਨਾਂ ਦੀ ਵੀ 2nd 3rd ਜਨਰੇਸ਼ਨ ਆ ਗਈ ਉਹਦੇ ਪਿਓ ਦੇ ਨਾਂ 'ਚ, ਕਿ ਕਿਸੇ ਨੇ ਵਾਪਸ ਨਾ ਕੀਤੀ ਹੋਏ। ਉਹਨਾਂ ਨੇ ਉਸੇ ਤਰ੍ਹਾਂ ਹੀ, ਇਹ ਕਰੈਕਟਰ ਦੀ ਗੱਲ ਹੈ। ਹੁਣ ਉਸ ਪੀਰੀਅਡ 'ਚ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਫਿਰ 20ਵੀਂ ਸਦੀ ਦੇ ਪਹਿਲੇ ਹਿੱਸੇ 1912-13 ਤੱਕ ਪਹੁੰਚਦੇ ਹਾਂ, ਗੁਰਦੁਆਰਾ ਸਾਹਿਬ ਸਥਾਪਿਤ ਹੁੰਦਾ ਹੈ। ਸਟਾਕਟਨ ਦਾ ਗੁਰਦੁਆਰਾ ਸਭ ਤੋਂ ਪੁਰਾਣਾ ਗੁਰਦੁਆਰਾ, ਔਰ ਇਹ ਸਟਾਕਟਨ ਦੇ ਗੁਰਦੁਆਰੇ 'ਚ ਫਿਰ ਫਰੈਜ਼ਨੋ ਤੋਂ, ਯੂਬਾ ਸਿਟੀ ਤੋਂ, ਦੂਸਰੇ ਸਾਰੇ ਇਲਾਕੇ, ਟਰਲਕ, ਮੋਡੈਸਟੋ, ਦੂਜੇ ਫਾਰ ਆਫ ਜਿੰਨੇ ਵੀ ਉਹ ਬੈਲਟ ਹੈ, ਉੱਥੋਂ ਸਿੱਖ ਆਉਂਦੇ ਸਨ। ਔਰ ਹੌਲੀ ਹੌਲੀ ਇੱਕ ਤਾਂ ਇਸ ਮੁਲਕ 'ਚ ਆ ਕੇ ਆਜ਼ਾਦੀ ਦੀ ਕੀਮਤ ਰੀਅਲਾਈਜ਼ ਹੋਈ ਔਰ ਇਹ ਫਿਰ ਫੈਸਲਾ ਕੀਤਾ ਕਿ ਵੀ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣਾ। ਫਿਰ ਅਸੀਂ ਦੇਖਦੇ ਹਾਂ ਕਿ ਗਦਰ ਪਾਰਟੀ ਦੀ ਜਿਹੜੀ ਨੀਂਹ ਹੈ ਉਹ ਬਾਬਾ ਸੋਹਣ ਸਿੰਘ ਭਕਨਾ ਹੋਏ, ਬਾਬਾ ਜਵਾਲਾ ਸਿੰਘ ਹੋਣ ਔਰ ਕਰਤਾਰ ਸਿੰਘ ਸਰਾਭਾ, ਉਹ ਇੱਕ ਵੱਖਰਾ ਚੈਪਟਰ ਹੈ ਕਿ ਕਿਵੇਂ। ਪਰ ਉਸ ਸਾਰੇ ਦਾ ਕੇਂਦਰ ਵੀ ਗੁਰਦੁਆਰਾ ਸੀ ਸਟਾਕਟਨ ਦਾ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਜਿੱਥੇ ਗਦਰ ਪਾਰਟੀ ਵੀ ਬਣੀ, ਜਿੱਥੋਂ ਜਿਹੜਾ ਪ੍ਰੈਸ ਦੇ ਵਿੱਚ ਐਨਸਾਈਕਲੋਸਟਾਈਲ ਟਾਈਪ ਗਦਰ ਗੂੰਜਾਂ ਜਿਹੜਾ ਉਹ ਅਖਬਾਰ ਵੀ ਨਿਕਲਦੀ ਸੀ, ਔਰ ਜਿੱਥੋਂ ਕਿ ਫਿਰ ਜਦੋਂ ਇਹ ਹੂਕ ਜਿਹੜੀ ਹੈ ਆਜ਼ਾਦੀ ਦੀ ਚਾਰ ਚਫੇਰੇ ਸੀ। ਸੋ ਉਸ ਸਟੇਜ ਤੇ ਜੇ 9000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ 'ਚ ਸਨ, ਉਹਨਾਂ 'ਚੋਂ 8000 ਵਾਪਸ ਮੁੜ ਗਏ ਕਿ ਅਸੀਂ ਗਦਰ ਮਚਾਣਾ ਜੀ। ਸੋ ਇਹ ਇੱਕ ਬੜੀ ਵੱਡੀ ਕੁਰਬਾਨੀ ਦੀ ਗੱਲ ਹੈ। ਹੁਣ ਉਸ ਸਾਰੇ ਤੋਂ ਬਾਅਦ 1947 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਫਿਰ ਇਸ ਬੈਲਟ ਦੇ ਵਿੱਚ ਵੀ ਕਾਸ਼ਤਕਾਰੀ ਤਾਂ ਹੈ ਹੀ ਸੀ, ਜ਼ਮੀਨੀ ਹੱਕ ਵੀ ਮਿਲ ਗਏ, ਵੋਟ ਦਾ ਹੱਕ ਵੀ ਮਿਲਿਆ। ਸੋ ਸਭ ਤੋਂ ਪਹਿਲੇ ਜਿਹੜੇ ਜੱਜ ਦੇ ਲਈ ਚੁਣੇ ਗਏ ਦਲੀਪ ਸਿੰਘ ਸੌਂਦ, ਔਰ ਉਹੀ ਦਲੀਪ ਸਿੰਘ ਸੌਂਦ ਫਿਰ ਕਾਂਗਰਸਮੈਨ ਵੀ ਬਣੇ। 3 ਟਰਮ, ਤੀਸਰੀ ਟਰਮ ਵੇਲੇ ਉਹਨਾਂ ਨੂੰ ਪੈਰਾਲਿਸਿਸ ਹੋਇਆ ਔਰ ਉਹਨਾਂ ਦੀ ਡੈਥ ਹੋਈ। ਸੋ ਕੁੱਲ ਮਿਲਾ ਕੇ ਇਸ ਸਾਰੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਯੂਬਾ ਸਿਟੀ ਦਾ ਗੁਰਦੁਆਰਾ ਸਾਹਿਬ ਹੈ, ਇਹ ਕੇਂਦਰ ਬਣਦਾ ਜਾ ਕੇ 1970 'ਚ, ਔਰ ਲਗਭਗ 38 ਸਾਲ ਪਹਿਲਾਂ ਇਹ ਫੈਸਲਾ ਇੱਥੋਂ ਦੇ ਜਿਹੜੇ ਸਿਆਣੇ ਕੋਈ ਪ੍ਰਬੰਧਕ ਸਨ ਉਹਨਾਂ ਨੇ ਕੀਤਾ। ਉਹ ਪੀਰੀਅਡ ਸੀ ਜਦੋਂ 1978 'ਚ ਆਲਰੇਡੀ ਨਰਕਧਾਰੀਆਂ ਦੇ ਨਾਲ ਕਲੈਸ਼ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਸੀ, ਗੁਰੂ ਡੰਮ ਸਰਕਾਰ ਨੇ ਖੜਾ ਕੀਤਾ ਸੀ। ਸੋ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਕਿ ਨਵੰਬਰ ਦੇ ਪਹਿਲੇ ਐਤਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾਏ। ਔਰ ਜਦੋਂ ਪਹਿਲਾ ਨਗਰ ਕੀਰਤਨ ਨਿਕਲਿਆ ਸ਼ਾਇਦ 200-300 ਸਿੱਖ ਸਨ, 1-2 ਕਾਰਾਂ, ਔਰ ਉਵੇਂ ਹੀ ਉਹਦੇ ਨਾਲ ਹੀ, ਪਰ ਇੱਕ ਸ਼ੁਰੂਆਤ ਸੀ। ਹੁਣ ਇਸ ਵਾਰ ਜਦੋਂ ਅਸੀਂ, ਕਿਉਂਕਿ ਤੁਸੀਂ ਵੀ 4 ਦਿਨ 5 ਦਿਨ, ਅਸੀਂ ਵੈਸੇ 2 ਪ੍ਰੋਗਰਾਮ ਹੀ ਮਿਸ ਕੀਤੇ ਨੇ, ਇੰਨੇ ਨਹੀਂ 4-5 ਦਿਨ ਨਹੀਂ, ਸੈਟਰਡੇ ਸੰਡੇ ਵਿੱਚ ਆ ਗਿਆ। ਅਸੀਂ ਸਾਡਾ ਸਾਰਾ ਹੀ ਟੀਮ, ਸਾਡੀ ਸਾਰੀ ਟੀਮ ਫਰਾਈਡੇ
ਅਸੀਂ ਗਏ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਵੈਲ ਵਿਸ਼ਰਸ ਦੇ ਵੀ, ਜਿੱਥੇ ਸਾਡੇ ਨਾਲ ਇਸ ਵਾਰ ਸਾਡੇ ਬੜੇ ਚੰਗੇ ਮਿੱਤਰ ਮਿਸਟਰ ਮਤੀਨ ਜਿਹੜੇ ਕਿ ਬੜੇ ਐਕਸਪਰਟ ਨੇ, ਉਹਨਾਂ ਨੇ ਸਾਨੂੰ ਅਗਵਾਈ ਦਿੱਤੀ ਟੈਕਨੀਕਲ ਟੀਮ ਨੂੰ, ਕਿਉਂਕਿ ਉਹ ਕੈਮਰੇ ਦੇ ਫੀਲਡ ਫਿਲਮ ਮੇਕਿੰਗ 'ਚ ਮਾਹਰ ਨੇ। ਉੱਥੇ ਇਸ਼ਪ੍ਰੀਤ ਸਿੰਘ, ਅਮਰਵੀਰ ਸਿੰਘ ਇਹ ਸਾਡੀ ਟੈਕਨੀਕਲ ਟੀਮ ਨੂੰ ਹੈਡ ਕਰਦੇ ਸੀ। ਤੁਸੀਂ ਐਜ਼ ਏ ਐਂਕਰ ਮੇਨ ਰੋਲ ਨਿਭਾਇਆ। ਔਰ ਉੱਥੇ ਅਸੀਂ ਦੇਖਦੇ ਹਾਂ ਕਿ ਸਾਡੇ ਅੱਡ-ਅੱਡ ਥਾਵਾਂ ਤੋਂ, ਜਿਵੇਂ ਵਾਸ਼ਿੰਗਟਨ DC ਤੋਂ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਮਿਸ਼ੀਗਨ ਕਲਾਮਾਜ਼ੂ ਤੋਂ ਭਾਈ ਗੁਰਦੇਵ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਜਸਵਿੰਦਰ ਕੌਰ, ਉਹਨਾਂ ਦੇ ਤਿੰਨੋਂ ਹੀ ਬੱਚੇ ਜਿਹੜੇ ਨੇ ਉਹ ਐਜ਼ ਏ ਵਲੰਟੀਅਰ ਜਿਹੜੇ ਨੇ ਉਹ ਪਹੁੰਚੇ। ਔਰ ਇਸੇ ਤਰ੍ਹਾਂ ਲਾਸ ਵੇਗਸ ਨੇਵਾਡਾ ਤੋਂ ਵੀਰ ਹਰਪ੍ਰੀਤ ਸਿੰਘ ਬਰਾੜ, ਉਹਨਾਂ ਦੇ ਸਿੰਘਣੀ ਸਾਹਿਬਾਂ, ਉਹਨਾਂ ਦੀ ਬੇਟੀ। ਔਰ ਕਿਉਂਕਿ ਜਦੋਂ ਅਸੀਂ ਉੱਥੇ ਦੇਖਦੇ ਹਾਂ ਵੀ ਕਿਸ ਲੈਵਲ ਦਾ ਹੁੰਦਾ ਹੈ, ਗੱਲ ਸਿਰਫ ਜਾ ਕੇ ਕੋਈ ਲੈਕਚਰ ਕਰਨ ਤੱਕ ਨਹੀਂ ਹੁੰਦਾ। ਜੇ ਤੁਸੀਂ ਫੁੱਲ ਫਲੈਜ TV 84 ਆਪਰੇਸ਼ਨ ਨੂੰ ਰਨ ਕਰਦੇ ਹੋ, ਸੋ ਉਹਦੇ 'ਚ ਪਹਿਲਾਂ ਤਾਂ ਕਬਜ਼ਾ ਲੈ ਕੇ, ਜਿਹੜੇ ਹੁਣ ਜਦੋਂ ਅਸੀਂ ਪੰਜਾਬ ਦੀਆਂ ਖੂਬਸੂਰਤੀਆਂ ਦੀ ਗੱਲ ਕੀਤੀ ਹੁੰਦੀ ਹੈ, ਹੁੰਦਾ ਇਹ ਹੈ ਵੀ ਕਬਜ਼ਾ ਕਿਹਨੇ ਕੀਤਾ, ਤੁਹਾਡਾ ਝੰਡਾ ਲੱਗਾ ਕਿ ਨਹੀਂ ਲੱਗਾ, ਬੈਨਰ ਲੱਗਾ ਕਿ ਨਹੀਂ ਲੱਗਾ। ਬਹੁਤ ਵਾਰੀ ਜਿਵੇਂ ਬੱਸਾਂ 'ਚ ਹੁੰਦਾ ਹੈ ਵੀ ਤੁਸੀਂ, ਸਾਡੇ ਜ਼ਮਾਨੇ 'ਚ ਸੀ ਕਿ ਵੀ ਸੀਟਾਂ ਮੱਲਣ ਲਈ ਤੁਸੀਂ ਅਖਬਾਰ ਰੱਖ ਦਿੱਤੇ ਹੋ, ਬੰਦਾ ਉੱਤੇ ਚੜ੍ਹਿਆ ਸੀਟ ਤੇ ਬੈਠਾ ਅਖਬਾਰ ਪੜ੍ਹ ਰਿਹਾ, ਤੁਸੀਂ ਆ ਕੇ ਕਹਿੰਦੇ ਹੋ ਮੇਰੀ ਹੈ, ਉਹ ਅਖਬਾਰ ਤੁਹਾਨੂੰ ਫੜਾ ਦੇ, ਲਓ ਜੀ, ਕਹਿੰਦੇ ਨਹੀਂ ਸੀਟ ਮੇਰੀ, ਕਹਿੰਦੇ ਇਹ ਤਾਂ ਹੁਣ ਮੇਰੀ ਹੈ, ਮੈਂ ਬਹਿ ਗਿਆ, ਹੁਣ ਤਾਂ ਮੈਂ ਨਹੀਂ ਉੱਠਦਾ। ਸੋ ਉੱਥੇ 4-5 ਦਿਨ ਪਹਿਲਾਂ ਦਾ, ਕਿਉਂਕਿ ਬਹੁਤ ਵੱਡਾ ਇਕੱਠ ਹੁੰਦਾ ਹੈ, ਔਰ ਹੁਣ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਤੋਂ ਉਸ ਦਿਨ ਦੇ ਦਿਨ ਹਾਜ਼ਰ ਹੁੰਦੀਆਂ ਨੇ। ਕੋਈ ਨਗਰ ਕੀਰਤਨ 'ਚ ਮਾਰਚ ਕਰ ਰਹੀਆਂ, ਕੋਈ ਸਟੇ ਬਿਹਾਈਂਡ ਹੈ, ਕੋਈ ਸਾਰਾ ਦਿਨ। ਔਰ ਜੇ 2-3 ਹਫ਼ਤੇ ਪਹਿਲਾਂ ਜਿਹੜਾ ਉੱਥੇ ਇੱਕ ਮੇਲੇ ਵਰਗਾ ਮਾਹੌਲ ਵੀ ਹੁੰਦਾ ਹੈ, ਦੇਖਿਆ ਜਾਏ ਤਾਂ ਫਿਰ 2 ਤੋਂ ਲੈ ਕੇ 3-4 ਲੱਖ ਤੱਕ ਲੋਕ ਜਿਹੜੇ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਉਹਨਾਂ ਨੇ ਵੀ ਬੜੇ ਚੰਗੇ ਢੰਗ ਨਾਲ, ਔਰ ਮੈਂ ਦੇਖਦਾ ਪ੍ਰਬੰਧਕੀ ਨਿਜ਼ਾਮ ਵੀ, ਭਾਵੇਂ ਉੱਥੇ ਇਹ ਝਗੜਾ ਤਾਂ ਜ਼ਰੂਰ ਰਹਿੰਦਾ ਹੈ, ਕਿਉਂਕਿ ਉੱਥੇ ਵੀ ਜਦੋਂ ਅਸੀਂ ਪੰਜਾਬ ਦੇ ਕਰੈਕਟਰ ਦੀਆਂ ਖਸਲਤਾਂ ਦੀ ਗੱਲ ਕਰਦੇ ਹਾਂ, ਖਾਸੀਅਤਾਂ ਦੀ ਗੱਲ ਕਰਦੇ ਹਾਂ, ਤਾਂ ਫਿਰ ਮੈਂ ਅਕਸਰ ਜਦੋਂ ਕੋਈ ਸਾਜ਼ਿਸ਼ ਦੀ ਗੱਲ ਕਰਦਾ ਹੈ ਕਿ ਜੀ ਉੱਥੇ ਉਹ ਮੰਨ ਗਿਆ, ਫਿਰ ਮੰਨ ਕੇ ਉਹਦੇ ਨਾਲ ਰਲ ਗਿਆ, ਉਹ ਜਦੋਂ ਅਗਲੇ ਦਿਨ ਲੱਗਾ ਦੋਨੋਂ ਲੜ ਰਹੇ ਨੇ, ਉਸੇ ਸ਼ਾਮ ਦੋਨੋਂ ਫਿਰ ਇਕੱਠੀਆਂ ਨੇ ਤੇਰਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ 18ਵੀਂ ਸਦੀ ਦੇ ਅਖੀਰ 'ਚ ਇੱਕ ਗੋਰਾ ਉੱਥੋਂ ਗੁਜ਼ਰਿਆ, ਔਰ ਉਹਨੇ ਬਿਆਨ ਕੀਤਾ ਹੋਇਆ ਵੀ ਕਰੈਕਟਰ ਕੀ ਹੈ। ਉਹਨੇ ਹਾਲਾਂ ਸਿੱਖ ਦੇ ਹਵਾਲੇ ਨਾਲ ਕਿਹਾ, ਪਰ ਰਲਾ ਮਿਲਾ ਕੇ ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਦੇ ਸਾਡੇ ਇੱਕੋ ਜਿਹੀ ਗੁਣ ਔਗਣ ਨੇ। ਉਹਨਾਂ ਨੇ ਕਿਹਾ ਜੀ ਬਹੁਤ ਵਧੀਆ ਕਿਸਾਨ ਨੇ, ਇਹਨਾਂ ਨੂੰ ਤੁਸੀਂ ਪਹਾੜ ਦੇ ਦਿਓ ਤੇ ਉਹਨੂੰ ਇਹ ਫਸਟ ਕਲਾਸ ਜਿਹੜਾ ਹੈ ਜ਼ਰਖੇਜ਼ ਜ਼ਮੀਨ ਦੇ ਵਿੱਚ ਕਨਵਰਟ ਕਰ ਦੇਣਗੇ। ਇਹ ਸਿਪਾਹੀ ਬਹੁਤ ਵਧੀਆ ਨੇ, ਸੋਲਜਰ ਬਹੁਤ ਵਧੀਆ ਨੇ, ਜਿੰਨੀ ਲੜਾਈ ਟਫ ਹੁੰਦੀ ਹੈ ਉਨਾ ਹੀ ਜਿਹੜਾ ਉਹ ਇਹਨਾਂ ਚੋਂ ਵਧੀਆ ਸਿਪਾਹੀ ਨਿਕਲਦਾ। ਪਰ ਉਹਨਾਂ ਨੇ ਕਿਹਾ ਵੀ ਅਬਵ ਆਲ ਦੇ ਲਵ ਕੰਸਪੀਰੇਸੀ, ਪਰ ਕਹਿੰਦਾ ਇਹ ਸਭ ਤੋਂ ਉੱਪਰ ਹੈ ਵੀ ਇਹ ਸਾਜ਼ਿਸ਼ੀ ਸੁਭਾਅ ਦੇ ਨੇ ਵੀ ਇਹਨਾਂ ਨੂੰ। ਸੋ ਉਹ ਦੋਨੋਂ ਪਾਸੇ ਹੀ ਕਈ ਕਿਸਮ ਦਾ ਹੁੰਦਾ। ਸੋ ਉਹ ਤੁਸੀਂ ਜਿਹੜੇ ਇਸ ਕਿਸਮ ਦੇ ਇਕੱਠ ਵੀ ਹੁੰਦੇ ਨੇ, ਜਿਹੜੇ ਕਿ ਪਿਓਰਲੀ ਬੜੇ ਮੋਟੀਵੇਸ਼ਨ ਤੁਸੀਂ ਲੈਂਦੇ ਹੋ, ਸੇਵਾ ਦਾ ਚਾਅ ਤੁਸੀਂ ਦੇਖਦੇ ਹੋ, ਚਾਰ ਚਫੇਰਾ, ਪਰ ਉਹਦੇ 'ਚ ਵੀ ਉਹ ਸਾਜ਼ਿਸ਼ੀ ਸੁਭਾਅ ਕਿਤੇ ਨਾ ਕਿਤੇ ਚੱਲ ਰਿਹਾ ਹੁੰਦਾ, ਖਾਸ ਤੌਰ ਤੇ ਪ੍ਰਬੰਧਕੀ ਨਿਜ਼ਾਮ ਦੇ ਉੱਤੇ ਕਿਵੇਂ ਦਾ ਉਹਨਾਂ ਨੇ ਕਰਨਾ ਹੈ, ਕਿਹਨੂੰ ਸੱਦਣਾ ਹੈ। ਉਹ ਮੀਡੀਆ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਹਾਲਾਂਕਿ ਸਭ ਨੂੰ ਪਤਾ ਹੈ ਵੀ PTC ਦਾ ਚੈਨਲ ਦਾ ਕੀ ਰੋਲ ਰਿਹਾ ਹੈ, ਕਿਵੇਂ ਸੌਦਾ ਸਾਹਿਬ ਦੇ ਵੇਲੇ ਬਾਦਲਾਂ ਦਾ ਚੈਨਲ ਹੈ, ਕੀ ਰੋਲ ਹੈ। ਸੋ ਪ੍ਰਬੰਧਕੀ ਨਿਜ਼ਾਮ ਨੂੰ ਇਹ ਗੱਲ ਸੰਗਤਾਂ ਵੱਲੋਂ ਕਨਵੇ ਵੀ ਕੀਤੀ ਗਈ ਸੀ ਕਿ ਵੀ ਇਹਨਾਂ ਨੂੰ ਤੁਸੀਂ ਨਾ ਕਰੋ, ਪਰ ਉਹ ਇੱਕੋ ਇੱਕ ਐਸਾ ਚੈਨਲ ਸੀ ਜਿਹਨੂੰ ਉਹ ਸਪਾਂਸਰ ਕਰਨਾ ਚਾਹੁੰਦੇ ਸੀ। ਸੋ ਜ਼ਾਹਿਰ ਹੈ ਫਰਾਈਡੇ ਉੱਥੇ ਕੋਈ ਐਸਾ ਵਾਕਿਆ ਵੀ ਹੋਇਆ, ਉਹਨਾਂ ਦੀ ਆਪਣੀਆਂ ਹੀ ਖਬਰਾਂ ਨੇ ਦੱਸਿਆ, ਮੈਨੂੰ ਤਾਂ ਨਹੀਂ ਪਤਾ ਹੈ, ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਵੀ ਕੀ ਹੈ, ਕਿ ਵੀ ਉਹਦੇ 'ਚ ਕੋਈ ਥੱਲੇ ਡਿੱਗ ਪਿਆ ਜਾਂ ਸੁੱਟਤਾ, ਤੇ ਬੜਾ ਹਾਹਾਕਾਰ ਆਪਣੇ ਚੈਨਲ ਤੇ ਮਚਾਇਆ ਸੀ ਇਹਨਾਂ ਨੇ। ਸੋ ਕੁੱਲ ਮਿਲਾ ਕੇ ਚਲੋ ਸੈਚਰਡੇ ਸੰਡੇ ਫਿਰ PTC ਕਿਤੇ ਰੜਕੇ ਨਹੀਂ, ਕਿਤੇ ਹਵਾ 'ਚੋਂ ਲੈਂਦੇ ਹੁਣ ਫੋਟੋ ਦਾ ਪਤਾ ਨਹੀਂ ਉਹ ਅੱਜ ਕੱਲ ਤਾਂ ਕੈਮਰੇ ਹੈ ਹੀ ਨਹੀਂ, ਕਿਤੇ ਦਰਖਤ ਤੇ ਬੰਨ ਦਿੱਤਾ ਹੋਣਾ, ਪਰ ਕੋਈ ਗਲ 'ਚ ਝੱਗੀ ਜਿਹੀ ਪਾ ਕੇ PTC ਦੇ ਨਹੀਂ ਘੁੰਮਿਆ ਹੈ। ਸੋ ਇਹ ਮੈਸੇਜ ਜ਼ਰੂਰ ਕਨਵੇ ਹੋ ਗਿਆ ਕਿ ਵੀ ਇਹ ਗੱਲ ਕੀ ਹੈ। ਦੂਸਰੇ ਚੈਨਲਸ ਵੀ ਸੀ, ਪਰ ਮੈਂ ਸਮਝਦਾ ਵੀ ਅਸੀਂ ਜਿੱਥੇ ਪਹਿਲਾਂ ਆਪਣੀ ਸਿਫਤ ਕਰ ਲਈ ਹੈ, ਬਾਕੀ ਗੱਲ ਕਰਨ ਤੋਂ ਪਹਿਲੇ TV 84 ਨੇ ਇਸ ਵਾਰ ਸਾਡੀ ਲਗਾਤਾਰਤਾ ਨਾਲ, ਕਿਉਂਕਿ 5 ਸਾਲ 15 ਦਸੰਬਰ ਨੂੰ ਹੋ ਜਾਣੇ ਨੇ, ਔਰ ਅਸੀਂ ਪਿਛਲੇ ਲਗਭਗ 4 ਸਾਲ ਤੋਂ ਇਹਨੂੰ ਕਵਰ ਕਰ ਰਹੇ ਹਾਂ। ਇਸ ਵਾਰ ਸਾਡੀ ਪਰਫਾਰਮੈਂਸ ਜਿਹੜੀ ਹੈ, ਮੈਂ ਦਰਸ਼ਕਾਂ ਦੇ ਹਵਾਲੇ ਨਾਲ, ਔਰ ਜਿਹੜੇ ਲੋਕ ਉੱਥੇ ਵੀ ਆਏ, ਇੱਕ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਐਡਮਾਇਰਰ ਬਲਾਕ ਹੈ, ਔਰ ਜਿਹੜਾ ਇਹਨਾਂ ਦੇ IP ਬਾਕਸ ਦੇ ਵਿੱਚ ਹੁੰਦਾ, ਹੁਣ ਬਹੁਤ ਸਾਰੇ ਘਰਾਂ ਦੀਆਂ ਸਕਰੀਨਸ ਦੇ ਉੱਤੇ
ਦੇਖਿਆ ਜਾਂਦਾ ਹੈ। ਰੋਕੂ ਜਾਦੂ ਤਾਂ ਹੈ ਹੀ ਸੀ, ਜੀ IP ਬਾਕਸ $200-250 ਦਾ ਮਿਲਦਾ ਹੈ, ਫਿਰ $15 ਦੇ ਕੇ ਮਹੀਨੇ ਦਾ ਚਾਲੂ ਰਹਿੰਦਾ। ਸੋ ਬਹੁਤ ਸਾਰਿਆਂ ਨੇ ਬੜੇ ਚਾਅ ਨਾਲ ਆ ਕੇ ਤੁਹਾਡੇ ਨਾਲ ਵੀ ਸੈਲਫੀਆਂ ਲੈ ਰਹੇ ਸੀ। ਔਰ ਇਸ ਸਾਰੇ ਚੋਂ ਅਸੀਂ ਦੂਸਰਾ ਪਾਰਟ ਇਹ ਵੀ ਦੇਖਿਆ ਕਿ ਵੀ TV 84 ਨੇ ਕੌਮੀ ਘਰ ਖਾਲਿਸਤਾਨ ਦੀ ਗੱਲ ਨੂੰ ਅੱਗੇ ਲਿਜਾਣ ਦੇ ਵਿੱਚ, ਔਰ ਹਰ ਇੱਕ ਨੇ ਜਿਹੜੇ ਵੀ ਆਉਂਦੇ ਸੀ ਉਹ ਮਹਿਸੂਸ ਕਰਦੇ ਸੀ TV 84 ਉਹਨਾਂ ਦੇ ਮੂੰਹ ਚੋਂ ਇਵੇਂ ਸਹਿਜ ਨਿਕਲਦਾ ਕਿ ਵੀ ਜਿਵੇਂ ਉਹਨਾਂ ਦਾ ਆਪਣਾ ਚੈਨਲ ਹੈ। ਸੋ ਇਹ ਠੀਕ ਹੈ ਕਿ ਵੀ ਅਸੀਂ ਸਟਰਗਲਿੰਗ ਹੈ, ਅੱਜ ਵੀ ਸਟਰਗਲ ਕਰ ਰਹੇ ਹਾਂ, ਕਈ ਵਾਰ ਥੋੜਾ ਉਦਾਸ ਵੀ ਹੁੰਦੇ ਆ ਕਿ ਭਾਈ, ਲੇਕਿਨ ਜਦੋਂ ਇਸ ਕਿਸਮ ਦੇ ਇਕੱਠ ਚੋਂ ਮੁੜਦੇ ਆ ਤਾਂ ਫਿਰ ਬੈਟਰੀਜ਼ ਪੂਰੀਆਂ ਚਾਰਜਡ ਹੁੰਦੀਆਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਵੀ ਨਹੀਂ ਯੂਜ਼ਫੁਲਨੈਸ ਹੈ ਇਸ ਦੀ। ਔਰ ਮੈਂ ਸਮਝਦਾ ਵੀ ਸਾਡੀ ਟੈਕਨੀਕਲ ਟੀਮ ਦੀ ਬੜੀ ਵਧੀਆ ਪਰਫਾਰਮੈਂਸ ਸੀ ਕਿ ਉਹਨਾਂ ਨੇ ਜਿੱਥੇ ਆਪਣੀ ਮੌਜੂਦਗੀ ਵੇਲੇ ਸਿਰ ਓਵਰਵਰਕ ਹੁੰਦਾ ਹੈ, ਉਹੀ ਟੈਕਨੀਕਲ ਕੰਮ ਦੇ ਨਾਲ ਨਾਲ ਮਕੈਨੀਕਲ ਕੰਮ ਵੀ ਕਰਨਾ ਪੈਂਦਾ ਤੇ ਮਜ਼ਦੂਰੀ ਵਾਲਾ ਕੰਮ ਵੀ ਕਰਨਾ ਪੈਂਦਾ। ਉਸ ਦੇ ਵਿੱਚ ਸਾਡੇ ਲੋਕਲ ਜਿਹੜੇ ਵਲੰਟੀਅਰ ਸਨ, ਡਾਕਟਰ ਹਰਬੰਸ ਸਿੰਘ ਢਿੱਲੋਂ ਔਰ ਖਾਸ ਤੌਰ ਤੇ ਵੀਰ ਕਰਮਜੀਤ ਸਿੰਘ ਜਿਨ੍ਹਾਂ ਨੇ ਜਿੰਨਾ ਕੰਮ ਕੀਤਾ, 4 ਬੰਦੇ ਵੀ ਰਲ ਕੇ ਅਸੀਂ ਬੜੇ ਮੀਗਰ ਰਿਸੋਰਸਿਸ ਨਾਲ ਕੰਮ ਕਰ ਰਹੇ ਹਾਂ ਔਰ ਇਹੀ ਸਾਡੀ ਸਕਸੈਸ ਸੀ। ਬਾਕੀ ਚੈਨਲ ਵੀ ਉੱਥੇ ਮੌਜੂਦ ਸੀ ਪਰ ਅਸੀਂ ਸੈਚਰਡੇ, ਕਿਉਂਕਿ ਸੈਚਰਡੇ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ ਜੀ, ਦੁਪਹਿਰ ਵੇਲੇ ਸੈਮੀਨਾਰ ਸੀ, ਭਾਵੇਂ ਸੈਮੀਨਾਰ ਦਾ ਟਾਈਮ 2 ਘੰਟੇ ਦਾ ਦਿੱਤਾ ਹੋਇਆ ਸੀ ਪਰ ਕਿਉਂਕਿ ਉਹ ਦੀਵਾਨ ਫਾਰਮ 'ਚ ਕੰਟੀਨਿਊ ਰਿਹਾ ਤੇ ਅਸੀਂ ਵੀ ਲਾਈਵ ਕੰਟੀਨਿਊ ਰੱਖਿਆ, ਜਿਹਨੇ ਰਾਤ ਦਾ ਦੀਵਾਨ ਵੀ ਰਹਿ ਰਾਸ ਤੱਕ ਅਸੀਂ ਸੈਮੀਨਾਰ ਜਿਹੜਾ ਉਹ 1:15 ਤੋਂ ਚੱਲ ਕੇ ਆਲਮੋਸਟ 5-5:30 ਤੱਕ ਚੱਲਿਆ। ਫਿਰ ਰਹਿ ਰਾਸ ਘੰਟੇ ਦੀ ਬ੍ਰੇਕ ਤੋਂ ਬਾਅਦ ਆਲਮੋਸਟ 6-6:30 ਤੋਂ ਲੈ ਕੇ ਫਿਰ ਰਾਤ 10 ਵਜੇ ਤੱਕ ਇਹ ਤਿੰਨੋਂ ਹੀ ਸੈਗਮੈਂਟ ਲਾਈਵ। ਔਰ ਅਗਲੇ ਦਿਨ ਫਿਰ ਸਾਡਾ ਜਿਹੜਾ ਬਾਹਰ ਟੈਂਟ ਬੂਥ ਸੀ ਜਿਹੜਾ ਕਿ ਬੜੇ ਚੰਗੇ ਢੰਗ ਨਾਲ ਪੂਰਾ ਤੰਬੂ ਲਾ ਕੇ ਸਜਾਇਆ ਹੁੰਦਾ ਜੀ, ਉਸ ਨੇ ਸਾਰੀ ਪੈਰੇਡ ਜਿਹੜੀ ਹੈ ਉਸ ਨੂੰ ਲਾਈਵ ਕਵਰ ਕੀਤਾ ਔਰ ਜਿਹੜੇ ਵੀਰ ਭੈਣਾਂ ਨੇ ਉਹਨੂੰ ਮਿਸ ਕੀਤਾ ਕਿਉਂਕਿ ਵੀਕਐਂਡ ਹੋਣ ਕਰਕੇ ਬਹੁਤ ਸਾਰਿਆਂ ਦੇ ਰੁਝੇਵੇਂ ਹੁੰਦੇ ਨੇ, ਉਹ ਉਸ ਨੂੰ ਜਿਹੜਾ ਫੇਸਬੁੱਕ ਤੇ ਸਾਡੀ ਤੇ ਜਾ ਕੇ ਦੇਖ ਸਕਦੇ ਨੇ। ਔਰ ਇਸ ਸਾਰੇ ਚੋਂ ਜਿੱਥੇ ਇਹ ਇੱਕ ਮੀਡੀਆ ਦੇ ਹਵਾਲੇ ਨਾਲ ਇੱਕ ਸਕਸੈਸ ਸਟੋਰੀ ਸੀ, ਸਾਨੂੰ ਵੀ ਹੌਸਲਾ ਹੋਇਆ ਆਉਣ ਵਾਲੇ ਸਮੇਂ 'ਚ ਜੇ ਗੁਰੂ ਨੇ ਜ਼ਿੰਦਗੀ ਬਖਸ਼ੀ ਤੇ ਇਸ ਨੂੰ ਹੋਰ ਵੀ ਅਸੀਂ ਬਿਹਤਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਉੱਥੇ ਜਿਹੜਾ ਪਾਰਟ ਹਰ ਸਾਲ, ਹਾਲਾਂ ਮੈਂ ਜਦੋਂ ਪਹਿਲੀ ਵਾਰ 88 ਦੇ ਵਿੱਚ ਨਵੰਬਰ ਦੇ ਮਹੀਨੇ ਉਸ ਨਗਰ ਕੀਰਤਨ ਸ਼ਾਮਲ ਹੋਇਆ, ਉਸ ਲਿਹਾਜ਼ ਨਾਲ 30ਵਾਂ ਨਗਰ ਕੀਰਤਨ, ਸ਼ਾਇਦ ਇੱਕ ਮੈਂ ਮਿਸ ਕੀਤਾ, ਉਦੋਂ ਕੋਈ ਸ਼ਾਇਦ ਕੀ ਐਮਰਜੈਂਸੀ ਸੀ, ਮੈਨੂੰ ਕਿਤੇ ਹੋਰ ਜਾਣਾ ਪਿਆ ਜੀ। ਸੋ ਕੁੱਲ ਮਿਲਾ ਕੇ ਮੈਂ ਦੇਖਿਆ ਵੀ ਜਿੱਥੇ ਗਿਣਤੀ few thousands ਤੋਂ over 100,000 ਹੈ, ਸਭ ਮੋਟਲ ਜਿਹੜੇ ਨੇ ਸੈਕਰਾਮੈਂਟੋ ਤੱਕ ਦੂਜੇ ਤੱਕ ਬੁੱਕ ਹੋਏ ਹੁੰਦੇ ਨੇ ਮਹੀਨਾ ਪਹਿਲਾਂ ਜੀ। ਉੱਥੇ ਜਿੱਥੇ ਅਸੀਂ ਲੰਗਰ ਵੀ ਦੇਖਦੇ ਹਾਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਔਰ ਜਿੰਨੇ ਹੁਣ ਬੂਥ ਹੁੰਦੇ ਨੇ ਆਲਮੋਸਟ ਗੁਰਦੁਆਰਾ ਸਾਹਿਬ ਤੋਂ ਲੈ ਕੇ ਵੱਡਾ ਹਿੱਸਾ ਜਿਹੜਾ ਉਸ ਦਾ ਹੁੰਦਾ ਹੈ ਨਗਰ ਕੀਰਤਨ ਦੇ ਰਾਊਟ ਦਾ, ਉਸ ਦੇ ਦੋਵੇਂ ਪਾਸੇ ਜਿਹੜੇ ਨੇ ਬੂਥ ਹੁੰਦੇ ਨੇ। ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਜਿਵੇਂ ਅਦਰ ਦੈਨ ਲਾਈਵ ਪ੍ਰੋਗਰਾਮ ਜਿਹੜਾ ਕੁਝ ਸ਼ਾਰਟਸ ਅਸੀਂ ਲਏ ਨੇ ਜਿਨ੍ਹਾਂ ਨੂੰ ਹੁਣ ਅਸੀਂ ਕੰਪਾਈਲ ਕਰਕੇ ਆਉਣ ਵਾਲੇ ਦਿਨਾਂ 'ਚ ਵੀ ਚਲਾਵਾਂਗੇ, ਉਹਨਾਂ 'ਚ ਜਿਹੜੀਆਂ ਵਲੰਟੀਅਰ ਸਿੱਖ ਆਰਗੇਨਾਈਜੇਸ਼ਨਸ ਕੰਮ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਸਿੱਖਸ ਦੀ ਪੂਰੀ ਟੀਮ, ਉਹਨਾਂ ਦਾ ਆਪਣਾ ਫਲੋਟ ਵੀ ਸੀ ਨੈਕਸਟ ਡੇ, ਪਰ ਬਿਫੋਰ ਬੂਥ ਵੀ ਅਸੀਂ ਉਹਨਾਂ ਦੀ ਸਾਰੀ ਟੀਮ ਨੂੰ ਇਕੱਠੇ ਕਰਕੇ ਉਹਨਾਂ ਦਾ ਸਾਊਂਡ ਬਾਈਟ ਲਿਆ, ਇੰਟਰਵਿਊ ਕੀਤਾ। ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ ਜਿਹੜੇ ਕਿ ਵਾਈਟ ਹਾਊਸ ਨੂੰ ਪੈਟੀਸ਼ਨ ਜਿਹੜੀ ਨਵੰਬਰ 84 ਦੀ ਨਸਲਕੁਸ਼ੀ ਨੂੰ ਲੈ ਕੇ ਸਿੱਖ ਨਸਲਕੁਸ਼ੀ ਕਰਵਾ ਰਹੇ ਨੇ, ਉਹਨਾਂ ਦੇ ਨਾਲ ਵੀ ਅਸੀਂ ਉਹਨਾਂ ਦਾ ਕਾਫੀ ਲੰਬਾ ਸਾਊਂਡ ਬਾਈਟ ਔਰ ਉਹ ਸਾਰੇ ਪਾਰਟ ਨੂੰ ਲਿਆ। ਇਸੇ ਤਰ੍ਹਾਂ ਇੱਕ ਭੈਣਾਂ ਦੋ ਜਿਹੜੀਆਂ ਕਿ ਵਿੰਡਜ਼ਰ ਤੋਂ ਆਈਆਂ ਸਨ, ਜਿਨ੍ਹਾਂ ਨੇ ਦਸਵੰਧ ਨਾਂ ਦਾ ਆਰਗੇਨਾਈਜੇਸ਼ਨ ਜਿਹੜੀ ਹੈ ਫਲੋਟ ਕੀਤੀ ਹੈ, ਜਿਹਦਾ ਮਕਸਦ ਹੈ ਕਿ ਭਾਈ ਉਹ ਸਿੱਖਾਂ ਨੂੰ ਇਹ ਹਦਾਇਤ ਗੁਰੂ ਦੀ ਕਿ ਭਾਈ ਆਪਣੀ ਕਮਾਈ ਦਾ 10ਵਾਂ ਹਿੱਸਾ ਕੱਢਣ। ਉਹ ਚਾਹੁੰਦੇ ਨੇ ਕਿ ਉਸ NGO ਦੇ ਥੱਲੇ ਉਹ ਫਿਰ ਉਹਨਾਂ ਸਾਰੀਆਂ ਆਰਗੇਨਾਈਜੇਸ਼ਨਾਂ ਦੀ ਮਦਦ ਕਰਨ ਜਿਹੜੇ ਕਿ ਪੰਥ ਲਈ ਕੰਮ ਕਰਦੇ ਨੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਨੇ ਗੱਤਕੇ ਵਾਲਿਆਂ ਦੇ ਜਿਹੜੇ ਸ਼ਾਟ ਸੀ ਉਹ ਰਿਮਾਰਕੇਬਲ, ਔਰ ਵੀਰ ਜਸਪ੍ਰੀਤ ਸਿੰਘ ਲਵਲਾ, ਜਥੇਦਾਰ ਦਿਦਾਰ ਸਿੰਘ, ਇਹ ਐਸੀਆਂ ਸ਼ਖਸੀਅਤਾਂ ਨੇ, ਬੇਸ਼ੱਕ ਇਹ ਮਾਈਕਰੋਫੋਨ ਦੇ ਨੇੜੇ ਆਉਣ ਤੋਂ ਝਿਜਕਦੇ ਨੇ ਕਿਉਂਕਿ ਇਹ ਗਰਾਊਂਡ ਦੇ ਉੱਤੇ ਕੰਮ ਕਰਦੇ ਨੇ। ਜਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਉਹਨਾਂ ਨੇ ਖਾਲਸਾਈ ਬਾਣੇ ਦੇ ਨਾਲ ਜੋੜਿਆ ਹੈ, ਇਸ ਪਾਸੇ ਨਾਲ ਜੋੜਿਆ ਹੈ, ਇਹ ਰਿਮਾਰਕੇਬਲ ਹੈ। ਔਰ ਅਸੀਂ ਇਸ ਤੋਂ ਇਲਾਵਾ ਵੀ
ਸਮਝਦੇ ਹਾਂ ਵੀ ਸਾਡੇ ਲੋਕਲ ਜਿਨ੍ਹਾਂ ਦੇ ਵਿੱਚ ਜੌਨ ਸਿੰਘ ਗਿੱਲ ਔਰ ਦੂਸਰੇ ਸਾਡੇ ਵੀਰਾਂ ਨੇ ਸਾਡੀ ਸਾਂਭ ਸੰਭਾਲ ਵੀ ਕੀਤੀ ਔਰ ਹਰ ਪੱਖੋਂ ਜੋ ਵੀ ਸਹੂਲਤ ਚਾਹੀਦੀ ਸੀ ਉਹ ਸਾਨੂੰ ਪ੍ਰੋਵਾਈਡ ਕੀਤੀ। ਉਸ ਦੇ ਲਈ ਵੀ ਅਸੀਂ ਸ਼ੁਕਰਗੁਜ਼ਾਰੀ ਦਾ ਜਿਹੜਾ ਉਹ ਮਹਿਸੂਸ ਕਰਦੇ ਹਾਂ। ਔਰ ਦੂਸਰਾ ਪਾਰਟ ਕੁੱਲ ਮਿਲਾ ਕੇ ਜਦੋਂ ਮੈਂ ਇਹਨਾਂ ਸਾਰੇ 30 ਸਾਲਾਂ ਨੂੰ ਹੀ ਦੇਖਦਾ ਕਿ ਹਰ ਸਾਲ ਇਹਦੇ ਬਾਵਜੂਦ ਕਿ ਇਸ ਸਾਰੇ ਸਾਲ 'ਚ ਕਈ ਕੁਛ ਐਸਾ ਵਾਪਰਿਆ ਹੁੰਦਾ ਹੈ, ਲੋਕਲ ਪੋਲਿਟਿਕਸ ਵੀ ਚੱਲ ਰਹੀ ਹੁੰਦੀ ਹੈ, ਬਾਹਰਲੇ ਪ੍ਰੈਸ਼ਰ ਵੀ ਹੁੰਦੇ ਨੇ, ਲੇਕਿਨ ਖਾਲਿਸਤਾਨ ਦੀ ਗੱਲ ਜਿਹਨੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਰਾਦਰੋ ਉਨੀ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀ ਹੈ। ਔਰ ਇਹ ਗੱਲ ਵਿਜ਼ੀਬਲ ਸੀ ਇਸ ਨਗਰ ਕੀਰਤਨ ਦੇ ਵਿੱਚ 60 ਤੋਂ ਜ਼ਿਆਦਾ ਫਲੋਟ ਸਨ ਔਰ ਹਰ ਥਾਂ ਤੋਂ ਹੀ ਖਾਲਿਸਤਾਨ ਗੂੰਜ ਰਿਹਾ ਸੀ ਜੀ। ਔਰ ਉਸ ਤੋਂ ਪਹਿਲਾਂ ਜਿਹੜੇ ਦੋਨੋਂ ਹੀ ਨਿਸ਼ਾਨ ਸਾਹਿਬ ਦੀ ਸੇਵਾ ਤੋਂ ਬਾਅਦ ਜਿਵੇਂ ਅਸੀਂ ਸੈਮੀਨਾਰ ਦਾ ਜ਼ਿਕਰ ਕੀਤਾ, ਬੇਸ਼ੱਕ ਪਤਾ ਨਹੀਂ ਕੀ ਮਜਬੂਰੀ ਹੁੰਦੀ ਹੈ ਬਹੁਤ ਵਾਰ ਪ੍ਰਬੰਧਕਾਂ ਦੀ ਜਾਂ ਕਿਤੇ ਨਾ ਕਿਤੇ ਦੂਜੇ ਪ੍ਰਭਾਵ ਪੈਂਦੇ ਨੇ, ਜਿਹੜੇ ਸਪੀਕਰ ਨੋਨ ਹੁੰਦੇ ਨੇ ਕਿ ਵੀ ਜਿਨ੍ਹਾਂ ਨੇ ਆਪਣੇ ਸਿਰ 'ਚ ਸਵਾਹ ਪਾਉਣੀ ਹੈ, ਸਿੱਖਾਂ ਨੂੰ ਹੀ ਜਿਹੜਾ ਆਪਣੇ ਹਰ ਗੱਲ ਦੇ ਲਈ ਜ਼ਿੰਮੇਵਾਰ ਦੱਸਣਾ, ਇਹ ਵੀ ਗੁਲਾਮੀ ਦੀ ਨਿਸ਼ਾਨੀ, ਗੁਲਾਮ ਇਵੇਂ ਹੀ ਕਰਦੇ ਨੇ ਜੀ। ਲੇਕਿਨ ਉਸ ਸੈਮੀਨਾਰ ਦੇ ਵਿੱਚ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਕਿ ਮੁੱਖ ਬੁਲਾਰੇ ਦੇ ਤੌਰ ਤੇ ਉਹਨਾਂ ਨੂੰ ਸੱਦਿਆ ਗਿਆ ਸੀ, ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ 3 ਕੋਟਸ ਬਾਣੀ ਦੀਆਂ ਉਹਨਾਂ ਦੇ ਚਾਰਟਰ ਦਾ ਹਿੱਸਾ ਬਣੀਆਂ ਨੇ, ਜਿਹੜੀ ਫੇਥ ਬੇਸਡ ਉਹਨਾਂ ਦੀ ਬਾਡੀ ਐਡਵਾਈਜ਼ਰ ਵੀ ਨੇ। ਸੋ ਉਹਨਾਂ ਨੇ ਆਪਣਾ ਲਗਭਗ 1.25 ਘੰਟੇ ਦੀ ਜਿਹੜੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਉਹ ਵਾਹ ਵਾਹ ਤੋਂ ਬਿਨਾਂ ਹੋਰ ਕੁਝ ਨਹੀਂ ਕਿਹਾ। ਔਰ ਜਿਵੇਂ ਉਹਨਾਂ ਨੇ ਖਾਲਿਸਤਾਨ ਦਾ ਕੇਸ ਬਿਲਡ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਜੇ ਇਸ ਧਰਤੀ ਦੇ ਉੱਤੇ ਕੋਈ ਸਿੱਖ ਵੀ ਖਾਲਿਸਤਾਨ ਦੀ ਗੱਲ ਨਹੀਂ ਕਰੇਗਾ ਜਾਂ ਉਸ ਦਾ ਹਮਾਇਤੀ, ਮੈਂ ਫਿਰ ਵੀ ਖਾਲਿਸਤਾਨ ਦਾ ਹਮਾਇਤੀ ਹੋਵਾਂਗਾ ਕਿਉਂਕਿ ਖਾਲਿਸਤਾਨ ਤੋਂ ਬਿਨਾਂ ਸਿੱਖੀ ਦਾ ਬਚਾਅ ਉੱਥੇ ਨਹੀਂ। ਔਰ ਉਹਨਾਂ ਨੇ ਦਲੀਲਾਂ ਦੇ ਨਾਲ ਹਰ ਦੁਨੀਆ ਦੇ ਯਹੂਦੀਆਂ ਨੂੰ ਕੋਟ ਕਰਕੇ ਔਰ ਪਾਕਿਸਤਾਨ ਬਣਨ ਦਾ ਜਿਹੜਾ ਆਧਾਰ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਬ੍ਰਹਮਨਿਕਲ ਜ਼ਹਿਨੀਅਤ ਹੈ ਇਸ ਸਾਰੇ ਦਾ ਹਵਾਲਾ ਦਿੰਦੇ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਸ਼ਾਮ ਦੇ ਦੀਵਾਨ 'ਚ ਜਿੱਥੇ ਇਹ ਚੰਗਾ ਲੱਗਦਾ ਜਦੋਂ ਤੁਸੀਂ ਢਾਡੀਆਂ ਨੂੰ ਔਰ ਖਾਸ ਤੌਰ ਤੇ ਯੰਗ ਢਾਡੀ ਔਰ ਸਿਐਟਲ ਤੋਂ ਖਾਸ ਤੌਰ ਤੇ 2 ਬੱਚੇ ਭਗੀਰਥ ਸਿੰਘ ਔਰ ਹਰਜੀਤ ਸਿੰਘ ਸ਼ਾਇਦ ਦੂਸਰੇ ਦਾ ਨਾਮ ਹੈ, ਜਿਵੇਂ ਉਹਨਾਂ ਦੀ ਉਹ ਸੋਹਣੇ ਹੈਂਡਸਮ ਬੱਚੇ ਸੋਹਣੇ ਖਾਲਸਾਈ ਬਾਣੇ 'ਚ ਔਰ ਪੜ੍ਹੇ ਲਿਖੇ ਟੌਪ ਦੇ ਵਿੱਚ ਸਕੂਲਾਂ 'ਚ ਵੀ ਪੜ੍ਹਾਈ 'ਚ ਟੌਪੋ ਟੌਪ ਨੇ। ਸੋ ਅਸੀਂ ਇਹ ਦੇਖਦੇ ਹਾਂ ਵੀ ਅਗਲੀ ਜਨਰੇਸ਼ਨ ਸਟੈਂਡਰਡ ਬੀਅਰਰ ਹੈ ਔਰ ਉਹਨਾਂ ਦੀ ਪ੍ਰੈਜੈਂਟੇਸ਼ਨ ਔਰ ਬਾਅਦ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਦਾ ਫਲੋਟ ਜਿਹਦੇ ਤੇ ਮੈਂ ਆਲਮੋਸਟ ਸਾਰਾ ਹੀ ਵਕਤ ਰਿਹਾ, ਇਸ ਲਈ ਖੁੱਲ੍ਹ ਕੇ ਥੱਲੇ ਬਹੁਤ ਵਾਰੀ ਜਦੋਂ ਮਾਰਚ ਕਰ ਰਹੀ ਸੀ ਸੰਗਤ ਦੇ ਨਾਲ ਮੈਂ ਨਹੀਂ ਵਿਚਰ ਸਕਿਆ ਹੁਣ ਔਰ ਦੂਸਰੇ ਵੀ। ਲੇਕਿਨ ਪ੍ਰਬੰਧਕਾਂ ਦਾ ਬਹੁਤ ਥਾਂ ਤੇ ਜ਼ੋਰ ਹੁੰਦਾ ਹੈ ਕਿ ਵੀ ਜਿਹੜੇ ਸਪੀਕਰਸ ਨੇ ਉਹਨਾਂ ਨੂੰ ਤੁਸੀਂ ਉਹਨਾਂ ਪਿੱਛੇ ਪੁਸ਼ ਕਰਦੇ ਜਾਓ ਤਾਂ ਕਿ ਪਤਾ ਨਹੀਂ ਕੀ ਕਰ ਦੇਣਾ ਉਹਨਾਂ ਨੇ। ਸੋ ਜ਼ਾਹਰ ਹੈ ਵੀ ਉਸ ਦੀਵਾਨ ਦੇ ਵਿੱਚ ਮੁੱਖ ਤੌਰ ਦੇ ਉੱਤੇ ਚਲੋ ਮੈਨੂੰ ਇਨਵਾਈਟ ਕੀਤਾ ਹੋਇਆ ਸੀ ਸਰਦਾਰ ਇਮਾਨ ਸਿੰਘ ਮਾਨ, ਜਿਸ ਪੁੱਤਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ, ਉਹ ਸਪੈਸ਼ਲ ਇਨਵਾਈਟੀ ਸੀ। ਸੋ ਉਹਨਾਂ ਨੇ ਬਹੁਤ ਬਿਹਾਈਂਡ ਤੱਕ ਜਾ ਕੇ, ਪਰ ਜਿਸ ਅੰਦਾਜ਼ ਦੇ ਵਿੱਚ ਸੰਗਤ ਨੇ ਜਿਹੜੀ ਮੌਜੂਦ ਸੀ ਔਰ ਕਿਉਂਕਿ TV 84 ਤੇ ਵੀ ਲਾਈਵ ਚੱਲ ਰਿਹਾ ਸੀ ਔਰ ਪੰਜਾਬ ਰੇਡੀਓ ਤੇ ਵੀ ਚੱਲ ਰਿਹਾ ਸੀ, ਲੱਖਾਂ ਲੋਕਾਂ ਤੱਕ ਪਹੁੰਚਿਆ ਜੀ। ਸੋ ਉਹਦੇ 'ਚ ਜੋ ਸੰਗਤ ਦਾ ਰਿਸਪੌਂਸ ਸੀ, ਕਿਉਂਕਿ ਮੈਂ ਯੂਜੂਅਲੀ ਦੀਵਾਨ ਹਾਲ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਨਹੀਂ ਲਗਾਉਂਦਾ, ਇਸ ਲਈ ਨਹੀਂ ਕਿ ਵੀ ਮੈਨੂੰ ਕੋਈ ਅਦਰਵਾਈਜ਼ ਆਬਜੈਕਸ਼ਨ ਹੈ, ਪਰ ਮੈਨੂੰ ਇਹ ਹੁੰਦਾ ਹੈ ਕਿ ਵੀ ਉਹ ਸੰਗਤ ਖੁਦ ਬਹੁਤ ਵਾਰ ਜਦੋਂ ਉਹ ਇੱਕ ਭਾਵੁਕਤਾ ਦੀ ਸਟੇਜ ਹੁੰਦੀ ਆ ਉਹਦੇ 'ਚੋਂ ਲੱਗਦੇ ਨੇ। ਔਰ ਲੇਕਿਨ ਯੂਬਾ ਸਿਟੀ ਵਾਲਾ ਇਕੱਠ, ਕਿਉਂਕਿ ਉੱਥੇ ਜਿਹੜੇ ਪ੍ਰਬੰਧਕੀ ਨਿਜ਼ਾਮ 'ਚ ਵੀ ਬੈਠੇ ਲੋਕ ਨੇ ਉਹਨਾਂ 'ਚ ਇੱਕ ਹਿੱਸਾ ਟੌਂਟ ਪਟੌਂਟਾਂ ਦਾ ਹੁੰਦਾ, ਹਰ ਵਾਰ ਹੁੰਦਾ ਜੀ। ਔਰ ਦੂਸਰੇ ਵੀ ਇਹ ਮੈਸੇਜ ਦੇਣਾ ਚਾਹੁੰਦੇ ਹੁੰਦੇ ਨੇ ਜੀ ਨਹੀਂ ਇੱਥੇ ਤਾਂ ਸਿੱਖ ਬਸ ਉਹ ਧਾਰਮਿਕ ਕਰਕੇ ਆਉਂਦੇ ਨੇ, ਗੁਰਦੁਆਰਾ ਸਾਹਿਬ ਕਰਕੇ। ਸੋ ਮੈਂ ਇਸ ਮਿੱਥ ਨੂੰ ਹਮੇਸ਼ਾ ਤੋੜਨਾ ਚਾਹੁੰਦਾ ਹੁੰਦਾ ਔਰ ਇਸ ਸਟੇਜ ਤੋਂ ਮੈਂ ਜ਼ਰੂਰ 5 ਨਾਅਰੇ ਅਖੀਰ ਦੇ ਵਿੱਚ ਔਰ ਫਿਰ ਜਿਵੇਂ ਉਹ ਰੈਵਰਬਰੇਟ ਕਰਦੀ ਹੈ ਆਵਾਜ਼ ਜੀ, ਇਹ ਜਿੱਥੇ ਕਿ ਕਈਆਂ ਨੂੰ ਦੰਦਲਾਂ ਪੈਂਦੀਆਂ, ਕਈਆਂ ਦਾ ਪਸੀਨਾ ਵਗਦਾ ਹੈ, ਕਈ ਤਾਂ ਮੂਰਛਤ ਵੀ ਹੁੰਦੇ ਹੋਣੇ ਨੇ, ਲੇਕਿਨ ਇਹ ਇੱਕ ਮੈਸੇਜ ਵੀ ਦਿੰਦਾ। ਔਰ ਇਸੇ ਅੰਦਾਜ਼ ਦੇ ਵਿੱਚ ਜਿਹੜੇ ਬਾਕੀ ਸਪੀਕਰਸ ਵੀ ਸਨ ਜਿਨ੍ਹਾਂ ਨੇ ਜਿਹੜਾ ਉਹ ਖਾਲਿਸਤਾਨ ਦੇ ਕੇਸ ਨੂੰ ਬਿਲਡ ਕੀਤਾ ਔਰ ਇਹ ਸੰਗਤ ਦਾ ਰਿਸਪੌਂਸ ਉਹ ਹਮੇਸ਼ਾ ਹੀ, ਮੈਂ ਤਾਂ ਇਹ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੇਖ ਲਿਆ ਕਿ ਸੰਗਤ ਸੁਣਨਾ ਚਾਹੁੰਦੀ ਹੈ ਪੰਥ ਦੀ ਗੱਲ ਜੀ। ਗੁਰੂ ਪੰਥ ਦੀ ਜਦੋਂ ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਰਿਸ਼ਤੇ ਦੀ ਗੱਲ ਕਰਦੇ ਹਾਂ,
ਸੋ ਇਹ ਇਸ ਕਦਰ ਇੱਕ ਦੂਸਰੇ ਦੇ ਵਿੱਚ ਓਤ-ਪ੍ਰੋਤ ਨੇ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕਿਹਾ ਵੀ ਸੀ ਕਿ ਵੀ ਜੇ ਅੱਜ 100 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਪਿਛਲੇ ਸਾਲ ਦੇ ਔਰ 2 ਸਾਲ ਦੇ ਸਮੇਂ 'ਚ ਹੋਈਆਂ ਨੇ, ਤੁਹਾਡੀ ਰਾਜ ਸ਼ਕਤੀ, ਤੁਹਾਡਾ ਆਪਣਾ ਘਰ ਹੋਏ, ਕੌਣ ਡੇਅਰ ਕਰ ਸਕਦਾ? ਔਰ ਜਦੋਂ ਇਹ ਘਟਨਾਵਾਂ ਹੁੰਦੀਆਂ ਨੇ, ਕਿਤੇ ਹੁੰਦਾ ਜੀ ਸ਼ਾਰਟ ਸਰਕਟ ਹੋ ਗਿਆ, ਮੰਦਰਾਂ 'ਚ ਨਹੀਂ ਸ਼ਾਰਟ ਸਰਕਟ ਹੁੰਦਾ ਵੀ ਕੌਣ ਤਾਕਤਾਂ ਨੇ ਔਰ RSS ਕਿਵੇਂ ਅੱਜ ਇਨਫਿਲਟਰੇਟ ਕਰ ਚੁੱਕੀ ਹੈ ਸਾਡੀਆਂ ਸਫਾਂ ਦੇ ਵਿੱਚ। ਔਰ ਇਹ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਸਾਡੇ ਗੁਰੂ ਦਾ ਅਦਬ ਅਦਾਬ ਕਾਇਮ ਰਹੇ ਔਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ, ਔਰ ਅਕਸਰ ਮੈਂ ਇਹਨੂੰ ਕੋਟ ਕਰਦਾ ਕਿ ਵੱਡਾ ਘੱਲੂਘਾਰਾ ਕੁੱਪਰ ਹੀੜੇ ਦੇ ਮੈਦਾਨ 'ਚ ਅਬਦਾਲੀ ਦੀਆਂ ਫੋਰਸਿਸ ਦੇ ਨਾਲ, ਜਿਹਦੇ 'ਚ ਇੱਕ ਦਿਨ 'ਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਸ਼ਹੀਦ ਹੋ ਜਾਂਦੇ ਨੇ ਔਰ ਕੋਈ ਵੀ ਐਸਾ ਨਹੀਂ ਬਚਦਾ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਉਸ ਵੇਲੇ ਦਲ ਖਾਲਸਾ ਦੇ ਮੁਖੀ ਸਨ, ਉਹਨਾਂ ਦੇ ਸਰੀਰ ਤੇ ਵੀ 22 ਜਿਹੜੇ ਨੇ ਜ਼ਖਮ ਸਨ। ਔਰ ਉਸ ਸ਼ਾਮ ਜਦੋਂ ਘੇਰੇ ਚੋਂ ਨਿਕਲ ਗਏ ਦੂਰ ਰਹਿਰਾਸ ਦਾ ਪਾਠ ਦੇ ਵੇਲੇ, ਦੀਵਾਨ ਵੇਲੇ, ਇੱਕ ਬਿਰਧ ਨਿਹੰਗ ਸਿੰਘ ਜਿਹਦੇ ਆਪਣੇ ਸਰੀਰ ਚੋਂ ਵੀ ਖੂਨ ਨਿਚੜ ਰਿਹਾ ਸੀ, ਉਹਨੇ ਅਰਦਾਸਾ ਸੋਧਿਆ ਗੁਰੂ ਦੇ ਅੱਗੇ। ਔਰ ਉਸ ਅਰਦਾਸ ਜਿਹੜੇ ਸ਼ਬਦ ਨੇ ਉਹ ਅੱਜ ਵੀ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਗੁਰੂ ਗ੍ਰੰਥ ਗੁਰੂ ਪੰਥ ਦਾ ਕੀ ਰਿਸ਼ਤਾ ਹੈ। ਅਕਾਲ ਪੁਰਖ ਦੇ ਸਨਮੁਖ ਉਸ ਸਿੰਘ ਨੇ ਜਿਹੜੇ ਸਾਰੇ ਜ਼ਖਮੀ ਖੂਨ ਨਾਲ ਨਿਚੜੇ ਕੱਪੜੇ ਜਿਨ੍ਹਾਂ ਦੇ, ਉਹਨਾਂ ਨੇ ਅਰਦਾਸ ਕੀਤੀ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਅਕਾਲ ਪੁਰਖ ਬੌੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਦੁਨੀਆ ਤੱਕ ਜਾਏਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੌਣ ਕਰੇਗਾ। ਸੋ ਜ਼ਾਹਿਰ ਹੈ ਅਸੀਂ ਨਵੰਬਰ 84 ਚ ਵੀ ਦੇਖਿਆ ਵੀ ਭੀੜਾਂ ਦਾ ਪਹਿਲਾ ਟਾਰਗੇਟ ਗੁਰਦੁਆਰਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਉਹਨਾਂ ਦਾ ਨਿਸ਼ਾਨਾ ਸੀ। ਸੋ ਉਦੋਂ ਉਹਨਾਂ ਨੂੰ ਭੁੱਲ ਗਿਆ ਵੀ ਇਹਦੇ ਚ ਪੰਡਤ ਰਾਮਾਨੰਦ ਵੀ ਨੇ, ਇਹਦੇ ਚ ਬਾਬਾ ਫਰੀਦ ਵੀ ਨੇ, ਇਹਦੇ ਚ ਭਗਤ ਕਬੀਰ ਜੀ ਦੀ ਬਾਣੀ ਵੀ ਹੈ, ਭਗਤ ਰਵਿਦਾਸ ਜੀ ਦੀ ਬਾਣੀ ਵੀ ਹੈ। ਸੋ ਕੁੱਲ ਮਿਲਾ ਕੇ ਜੇ ਅੱਜ ਵੀ ਉਹਨਾਂ ਦਾ ਭਾਰਤੀ ਸਟੇਟ ਦਾ ਹਮਲਾ ਹੈ ਸਾਡੇ ਗ੍ਰੰਥ ਔਰ ਪੰਥ ਦੋਨਾਂ ਤੇ ਹੈ, ਤਾਂ ਕਿ ਇਹ ਦੋ ਪਿੱਲਰ ਨੇ ਜਿਨ੍ਹਾਂ ਤੇ ਸਿੱਖੀ ਖੜੀ ਹੈ, ਇਹਨੂੰ ਡਿੱਗਿਆ ਜਾ ਸਕੇ। ਸੋ ਇੱਕ ਪਾਸੇ ਇੰਡੀਅਨ ਸਟੇਟ ਦੇ ਇਹ ਜ਼ੁਲਮਾਂ ਦੀ ਕਹਾਣੀ, ਔਰ ਇਸ ਵਾਰ ਇੱਕ ਖਾਸੀਅਤ ਇਹਨਾਂ ਪ੍ਰੋਗਰਾਮਾਂ 'ਚ ਸੀ ਕਿ 4 ਨਵੰਬਰ ਦਾ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਸੀ ਔਰ ਨਵੰਬਰ 84 ਦੀ ਨਸਲਕੁਸ਼ੀ 33 ਸਾਲ ਪਹਿਲਾਂ ਦੀ ਉਹਦੇ ਨਾਲ ਵੀ ਜੁੜੀ ਹੋਈ ਗੱਲ ਵੀ ਸੀ। ਸੋ ਇਹ ਦੋਨੋਂ ਵੀ ਆਧਾਰ ਸਨ ਔਰ ਸਾਨੂੰ ਖੁਸ਼ੀ ਹੈ ਕਿ ਜਿੱਥੇ ਇਹ ਮੈਸੇਜ ਸੰਗਤਾਂ 'ਚ ਵੈਲ ਰਿਸੀਵ ਹੋਇਆ, ਉੱਥੇ ਅਸੀਂ ਪਾਕਿਸਤਾਨ 'ਚ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਗਈਆਂ ਸਿੱਖ ਸੰਗਤਾਂ ਦਾ ਜਿਵੇਂ ਪਾਕਿਸਤਾਨੀ ਆਵਾਮ ਨੇ ਸਵਾਗਤ ਕੀਤਾ, ਉਹਨਾਂ ਦੀ ਸਟੇਟ ਵੱਲੋਂ ਉਹਨਾਂ ਨੂੰ ਪ੍ਰੋਟੈਕਸ਼ਨ ਔਰ ਕਿਵੇਂ ਰੈੱਡ ਕਾਰਪੈਟ ਵੈਲਕਮ ਜਿਹਨੂੰ ਕਹਿੰਦੇ ਨੇ ਦਿੱਤੀ ਗਈ। ਬਹੁਤ ਸਾਰੇ ਮੀਡੀਆ ਨੇ ਉਹਨੂੰ ਕਵਰ ਕੀਤਾ ਹੈ। ਇਸ ਬਾਰੇ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਗੱਲਬਾਤ ਵੀ ਕਰਨਗੇ ਔਰ ਬਹੁਤ ਸਾਰਿਆਂ ਨੇ ਮੀਡੀਆ 'ਚ ਵੀ ਦੇਖਿਆ ਹੋਵੇਗਾ। ਸੋ ਅਸੀਂ ਪਾਕਿਸਤਾਨੀ ਆਵਾਮ, ਪਾਕਿਸਤਾਨੀ ਸਰਕਾਰ, ਉਹਨਾਂ ਦੀ ਫੌਜ, ਉਹਨਾਂ ਦੇ ਰੇਂਜਰਸ ਖਾਸ ਤੌਰ ਤੇ, ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਨ੍ਹਾਂ ਨੇ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਔਰ ਇਹ ਗੱਲ ਪਿਛਲੇ ਸਾਲ ਵੀ ਮੈਂ ਦੁਹਰਾਈ ਸੀ ਕਿ ਉਹ ਰੇਂਜਰ ਜਿਹੜੇ ਡਿਊਟੀ ਤੇ ਨੇ ਉਹ ਉਦੋਂ ਤੱਕ ਸੌਂਦੇ ਨਹੀਂ ਜਦੋਂ ਤੱਕ ਹਰ ਇੱਕ ਸਿੱਖ ਯਾਤਰੀ ਸੁਰੱਖਿਅਤ ਜਿਸ ਮੁਲਕ ਤੋਂ ਆਇਆ ਉਹ ਵਾਪਸ ਨਹੀਂ ਚਲਾ ਜਾਂਦਾ। ਸੋ ਇਹ ਉਹਨਾਂ ਦਾ ਜਿੱਥੇ ਇੱਕ ਕੱਲਾ ਫਰਜ਼ ਨਹੀਂ ਹੈ, ਉਹ ਸਮਝਦੇ ਕਿ ਡਿਊਟੀ ਹੈ, ਉਹ ਮੁਹੱਬਤ ਦੇ ਨਾਲ ਵੀ ਉਹਨਾਂ ਦੇ ਲਈ ਇਹ ਚਾਅ ਵੀ ਹੁੰਦਾ ਹੈ। ਸੋ ਅਸੀਂ ਸਮੁੱਚੇ ਆਪਣੇ ਹੁਣ ਜਿੰਨਾ ਕੁ ਦੇ ਮੈਂ ਨਾਂ ਲਏ ਨੇ, ਉਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੇ ਜਿਨ੍ਹਾਂ ਨੇ ਸਾਨੂੰ ਖਿਦਮਤ ਦਿੱਤੀ, ਜਿਹੜੇ ਉੱਥੇ ਸਾਡੇ ਨਾਲ ਸੇਵਾ 'ਚ ਜੁਟੇ, ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ, ਜਿਨ੍ਹਾਂ ਨੇ ਹਰ ਪੱਖੋਂ ਜਿਹੜੀ ਹੈ ਉਹ ਮਦਦ ਵੀ ਕੀਤੀ। ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਜੀ। ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਉੱਥੇ ਵੀ ਕਿਹਾ, ਯੂਨੀਵਰਸਿਟੀ ਵੀ ਸਾਰੇ ਆਪਣੇ ਜਿਹੜੇ ਦਰਸ਼ਕ ਸੀ ਉਹਨਾਂ ਨੂੰ ਕਿਹਾ ਕਿ ਜਿਹੜਾ ਇਹ ਚੈਨਲ ਹੈਗਾ TV 84 ਇਹ ਕੋਈ ਬਿਜ਼ਨਸ ਚੈਨਲ ਨਹੀਂ ਹੈਗਾ, ਇਹ ਇੱਕ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਚੈਨਲ ਹੈ। ਤੇ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ 516406
0694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।